Viewers, welcome back on our program. So viewers, जिस तरह के वड़ा 2024 on the corner है, खत्म होने ਦੇ नज़दीक है बिल्कुल ही। सो इस ਵਰੇ ਵਿੱਚ ਯੂਕਰੇਨ, ਫਲਸਤੀਨ ਅਤੇ ਮਿਆਂਮਾਰ ਵਿੱਚ ਹੋਈਆਂ ਜੰਗਾਂ ਵਿੱਚ 2 ਲੱਖ ਤੋਂ ਜ਼ਿਆਦਾ ਲੋਕ ਜਿਹੜੇ ਨੇ ਮਾਰੇ ਗਏ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ 2025 ਵਰੇ ਵਿੱਚ ਕੀ ਅੰਤਰਰਾਸ਼ਟਰੀ ਦ੍ਰਿਸ਼ ਸਾਹਮਣੇ ਆ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो 26 ਦਸੰਬਰ ਦਾ ਅੱਜ ਦਿਨ ਹੈ ਔਰ ਬਹੁਤ ਜਲਦੀ ਹੋਰ 5 ਦਿਨ ਬਾਅਦ ਟਾਈਮ ਸਕੁਏਅਰ ਤੇ ਲੱਖਾਂ ਲੋਕਾਂ ਨੇ ਇਕੱਠੇ ਹੋਣਾ ਹੈ ਜੀ। ਉੱਤੋਂ ਬਾਲ ਡਿੱਗਣਾ ਔਰ ਸ਼ਦਾਈ ਹੋ ਕੇ ਥੱਲੇ ਉਹਨਾਂ ਨੇ ਚੀਕਾਂ ਮਾਰਨੀਆਂ, ਬੜੀ ਐਕਸਪੈਂਸਿਵ ਹੁੰਦੀ ਹੈ ਦੇਖਣਾ, ਚੀਕਾਂ ਮਾਰਨੀਆਂ। 24 ਘੰਟੇ ਪਹਿਲਾਂ ਲਾਈਨ ਲੱਗਣੀ ਸ਼ੁਰੂ ਹੋ ਜਾਂਦੀ ਹੈ ਕਿ ਜੀ ਬਾਲ ਡਿੱਗਿਆ, ਨਵਾਂ ਵਰਾ ਚੜ੍ਹ ਗਿਆ। ਔਰ ਇਹ ਵੀ ਰਿਚੁਅਲ ਬਣ ਗਏ ਨੇ। ਵੈਸਟਰਨ ਸਿਵਲਾਈਜੇਸ਼ਨਸ ਦੇ ਲੋਕ ਇਸ ਨੂੰ ਵੀ ਇੱਕ ਸੈਲੀਬ੍ਰੇਸ਼ਨ ਵੀ ਬਣਾ ਲੈਂਦੇ ਨੇ, ਕਮਰਸ਼ੀਅਲ ਵੀ ਸਾਰਾ ਪਾਰਟ ਹੈ। ਬਹੁਤ ਸਾਰੇ ਲੋਕ ਬਾਲ ਡਿੱਗਦਾ ਦੇਖਣ ਲਈ ਇੱਥੇ ਅਮਰੀਕਾ 'ਚ ਆ ਰਹੇ ਨੇ। ਚਲੋ ਥੋੜ੍ਹਾ ਬਹੁਤ ਕਾਰੋਬਾਰ ਮਿਲਦਾ ਕੋਈ ਊਬਰ ਵਾਲਿਆਂ ਨੂੰ, ਕੋਈ ਯੈਲੋ ਵਾਲਿਆਂ ਨੂੰ, ਕੋਈ ਹੋਟਲਾਂ ਵਾਲਿਆਂ ਨੂੰ। ਅਸੀਂ ਪ੍ਰੋਪਰਲੀ ਵੀ ਐਨਾਲਾਈਜ਼ ਕਰਾਂਗੇ ਪੰਜਾਬ ਦੀਆਂ ਘਟਨਾਵਾਂ ਨੂੰ ਵੀ ਔਰ ਓਵਰਆਲ ਇੰਟਰਨੈਸ਼ਨਲੀ ਵੀ। ਪਰ ਜਨਰਲ ਜੇ 'ਚ ਅੱਜ ਮੈਂ ਇੱਕ ਸਟੋਰੀ ਦੇਖ ਰਿਹਾ ਸੀ ਕਿ ਵੀ looking back 2024, a year of intensifying wars in Ukraine and Palestine amid global turmoil। ਕਿਉਂਕਿ ਯੂਜਲੀ ਇਹ ਹੁੰਦਾ ਹੈ ਕਿ ਵੀ ਇੰਡੀਵਿਜੂਅਲ ਜ਼ਿੰਦਗੀ ਵਾਲੇ ਤਾਂ ਇਹ ਕਰਦੇ ਨੇ ਕਿ ਜੀ ਮੈਂ ਨਵੇਂ ਸਾਲ ਦਾ ਜਿਹੜਾ ਰੈਜ਼ੋਲੂਸ਼ਨ ਕਰਨਾ ਹੈ, ਵੀ ਮੈਂ ਕੀ ਕਰਨਾ ਹੈ। ਵੈਸੇ 90% ਤਾਂ ਵੇਟ ਘਟਾਉਣ ਵਾਲੇ ਹੁੰਦੇ ਨੇ, ਪਰ ਉਹ ਇੱਕ ਅੱਧਾ ਮਹੀਨਾ ਹੀ ਚੱਲਦਾ ਜੀ। ਜਿੰਮ ਜਾਣਾ, ਜਿੰਮ ਦੀ ਮੈਂਬਰਸ਼ਿਪ ਹੁੰਦੀ, ਫਿਰ ਉੱਡ ਜਾਂਦਾ ਹੈ। ਕੋਈ ਕਿਸੇ ਲਈ ਕੋਈ ਹੋਰ ਹੁੰਦਾ ਹੈ, ਕਿਸੇ ਲਈ ਕੋਈ ਹੋਰ ਹੁੰਦਾ ਹੈ। ਸੋ ਉਹ ਵੀ ਆਪਣੀ ਥਾਂ ਹੈ, ਉਹਦੀ ਵੀ ਜਿਹੜਾ ਉਹਦੀ ਇੱਕ ਆਪਣੀ ਇੰਪੋਰਟੈਂਸ ਹੁੰਦੀ ਹੈ। ਹਾਲਾਂ ਕੋਈ ਰੱਬ ਨੇ ਤਾਂ ਵਕਤ ਨਹੀਂ ਕੋਈ ਡਿਵਾਈਡ ਕੀਤਾ, ਅਸੀਂ ਬਣਾਇਆ ਹੈ। ਰੱਬ ਦੀ ਤਾਂ ਦੁਨੀਆ 'ਚ ਚੱਲ ਰਿਹਾ ਹੈ ਬਸ ਸਾਰਾ ਕੁਝ। ਜਿਹਨੂੰ ਗੁਰੂ ਸਾਹਿਬ ਨੇ ਕਿਹਾ ਵੀ ਵਿਸਵੇ ਚਸਿਆ ਪਹਿਰਾਂ, ਘੜੀਆਂ ਪਹਿਰਾਂ ਥਿੱਤੀ ਵਾਰੀ ਮਾਓ ਹੋਆ, ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕਿ ਕੀਤੇ ਵੇ। ਉਹਦੇ ਤਾਂ ਕੱਪੜੇ ਬਦਲ ਰਿਹਾ, ਰੁੱਤ ਵੀ ਬਦਲ ਰਹੀ ਹੈ, ਮਹੀਨਾ ਵੀ ਬਦਲ ਰਿਹਾ, ਦੂਸਰਾ ਵੀ ਬਦਲ ਰਿਹਾ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਅੱਜ ਅਸੀਂ ਜਿਸ ਮੁਕਾਮ 'ਤੇ ਖੜ੍ਹੇ ਹਾਂ ਦੁਨੀਆ 'ਚ, ਕਿਤੇ ਵੀ ਕੁਛ ਵਾਪਰਦਾ ਹੈ, ਸਭ ਕੁਛ ਪ੍ਰਭਾਵਿਤ ਹੁੰਦਾ ਹੈ। ਜੇ ਇੱਕ ਜਹਾਜ਼ ਡਿੱਗਿਆ ਅਜ਼ਰਬਾਈਜਾਨ ਦਾ, ਇਸ ਦੇ ਉੱਤੇ ਹਾਈਪੋਥਸਿਸ ਕਿ ਰੂਸ ਦੀ ਮਿਸਾਈਲ ਨੇ ਸੁੱਟਿਆ ਕਿ ਵਿੱਚ ਆ ਕੇ ਕੋਈ ਪੰਛੀ ਵੱਜਿਆ ਕਿ ਕੀ ਹੋਇਆ। ਕਿਤੇ ਕੋਈ ਘਟਨਾਕ੍ਰਮ ਹੁੰਦਾ ਹੈ, 2 ਦਿਨਾਂ 'ਚ ਖਬਰਾਂ ਹੋਰ ਹੁੰਦੀਆਂ ਨੇ, ਫਿਰ ਕੁਛ ਹੋਰ ਹੋ ਜਾਂਦੀਆਂ। ਅਜੇ 2 ਹਫ਼ਤੇ ਨਹੀਂ ਹੋਏ ਸੈਲੀਬ੍ਰੇਸ਼ਨ ਹੋ ਰਹੇ ਸੀ ਕਿ ਸੀਰੀਆ 'ਚ ਅਸਾਦ ਨੂੰ ਭਜਾ ਦਿੱਤਾ, ਹੁਣ ਪੂਰਾ ਕਬਜ਼ਾ ਹੋ ਗਿਆ ਉਹਨਾਂ ਨੂੰ। ਜਿਹੜਾ ਉਹ ਕਈ ਵਾਪਸ ਰਿਫਿਊਜੀ ਜਾਣੇ ਸ਼ੁਰੂ ਹੋ ਗਏ। ਅਮਰੀਕਾ ਨੇ ਫਲਾਣੇ ਨੇ ਇਹ ਕਿਹਾ। ਹੁਣ ਕੱਲ੍ਹ ਦੀ ਖਬਰ ਸੀ ਕਿ ਜੀ ਜਿਹੜੇ ਉਹਨਾਂ ਦੇ ਜਿਹੜਾ ਨਵੇਂ ਗਰੁੱਪ ਆਇਆ ਉਹਨਾਂ ਦੇ 16 ਜਿਹੜੇ ਸੋਲਜਰ ਨੇ ਉਹ ਮਾਰਤੇ ਨੇ ਪ੍ਰੋ ਅਸਾਦ ਗਰੁੱਪ ਵਾਲਿਆਂ ਨੇ। ਮਤਲਬ ਇਹ ਹੈ ਵੀ ਜਿਹੜਾ ਲੱਗਦਾ ਸੀ ਕਿ ਸੀਰੀਆ ਦਾ ਕਨਫਲਿਕਟ ਓਵਰ ਹੋ ਗਿਆ, ਇਨਫੈਕਟ ਇੱਕ ਨਵਾਂ ਕਨਫਲਿਕਟ ਸ਼ੁਰੂ ਹੋ ਗਿਆ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਪ੍ਰੋਮੀਨੈਂਟਲੀ ਗਲੋਬਲ ਲੈਵਲ ਦੇ ਉੱਤੇ ਜਿਹੜੇ ਟਰਬਲ ਸਪਾਟ ਜਿਨ੍ਹਾਂ ਦੇ ਵਿੱਚ ਲਗਾਤਾਰ ਜ਼ਿੰਦਗੀਆਂ ਦਾ ਯੂਕਰੇਨ ਵਾਰ ਜਿਹਨੂੰ 2 ਸਾਲ ਤੋਂ ਜ਼ਿਆਦਾ ਹੋ ਗਿਆ, ਉਹ ਕੰਟੀਨਿਊਸ ਰਹੀ। ਔਰ ਈਵਨ ਕ੍ਰਿਸਮਸ ਦੇ ਮੌਕੇ ਦੇ ਉੱਤੇ ਜਿਹੜਾ ਉਹਨਾਂ ਦਾ ਪਾਵਰ ਇਨਫਰਾਸਟਰਕਚਰ ਸੀ ਉਹਦੇ 'ਤੇ ਰਸ਼ੀਅਨਸ ਨੇ ਮਿਸਾਈਲਾਂ ਦਾਗੀਆਂ, ਬਹੁਤ ਡੈਮੇਜ ਕੀਤਾ। ਇਸੇ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਜਿਹੜਾ ਪਾਰਟ ਹਮਾਸ ਵੱਲੋਂ ਇਜ਼ਰਾਈਲ 'ਤੇ ਹਮਲੇ ਦੇ ਨਾਲ ਅਕਤੂਬਰ ਦੇ ਮਹੀਨੇ 'ਚ ਜਿਹੜਾ 1 ਵਰੇ ਪਹਿਲਾਂ ਸ਼ੁਰੂ ਹੋਇਆ ਸੀ, ਉਹ ਇਹ ਸਾਰਾ ਵਰਾ ਕਿਵੇਂ ਨੈਤਨਯਾਹੂ ਨੇ, ਇਜ਼ਰਾਈਲ ਨੇ ਵਰਸਟ ਕਿਸਮ ਦੀ ਨਸਲਕੁਸ਼ੀ ਕੀਤੀ। ਉਹ ਪਹਿਲਾਂ ਜਿਹੜਾ ਉਹ ਗਜ਼ਾ ਦੇ ਵਿੱਚ ਸੀ, ਫਿਰ ਉਹਨੂੰ ਕਿਵੇਂ ਲਬਨਾਨ ਨੂੰ ਵੀ ਵਿੱਚ ਹੀ ਘੜੀਸ ਲਿਆ, ਫਿਰ ਸੀਰੀਆ ਦੇ ਗੋਲਾਨ ਹਾਈਟਸ ਦੇ ਉੱਤੇ ਕਬਜ਼ਾ ਕਰ ਲਿਆ, ਫਿਰ ਯਮਨ ਦੇ ਵਿੱਚ ਅਟੈਕ ਕਰਕੇ ਜੀ ਉਹ ਜਿਹੜੇ ਨੇ ਉਹਨਾਂ ਨੂੰ ਯਮਨੀਜ਼ ਜਿਹੜੇ ਗੁਰੀਲੇ ਨੇ ਉਹਨਾਂ ਨੂੰ ਸਬਕ ਸਿਖਾਉਣਾ। ਸੋ ਕਿਲਿੰਗਸ ਸਾਰੇ ਪਾਸੇ, ਬੇਸ਼ੱਕ ਯੂਕਰੇਨ ਹੈ, ਮਿਡਲ ਈਸਟ ਹੈ ਇਜ਼ਰਾਈਲ ਦਾ, ਔਰ ਦੂਜਾ ਜਾਂ ਇੱਕ ਜਿਹਦੀ ਬਹੁਤੀ ਚਰਚਾ ਨਹੀਂ ਹੈ ਪਰ ਉੱਥੇ ਵੱਡੀ ਗਿਣਤੀ 'ਚ ਕਿਲਿੰਗਸ। ਔਰ ਦੂਸਰੀਆਂ ਮਿਆਂਮਾਰ ਜਿਹਦਾ ਪੁਰਾਣਾ ਨਾਂ ਬਰਮਾ ਹੈ, ਉਹਦੇ ਕਾਫੀ ਉਹਦੇ 'ਚ ਵੀ ਜਿਵੇਂ ਅਮਰੀਕਾ ਨੇ ਚੁੱਪ ਚੁਪੀਤੇ ਬੰਗਲਾਦੇਸ਼ 'ਚ ਕੂ ਕਰਾ ਕੇ ਪਾਵਰ ਹਥਿਆ ਲਈ ਹੈ। ਜੋ ਕੁਛ ਉੱਥੇ ਵੀ ਚੱਲ ਰਿਹਾ ਹੈ ਉਹਦਾ ਬਹੁਤਾ ਰੌਲਾ ਨਹੀਂ ਹੈ, ਲੇਕਿਨ ਕਿਲਿੰਗਸ ਬਹੁਤ ਜ਼ਿਆਦਾ ਹੋ ਰਹੀਆਂ ਨੇ। ਔਰ ਇਸ ਤੋਂ ਇਲਾਵਾ ਜਿਨ੍ਹਾਂ ਦਾ ਬਹੁਤਾ ਮੀਡੀਆ 'ਚ ਜ਼ਿਕਰ ਹੀ ਨਹੀਂ ਹੁੰਦਾ, ਔਰ ਜਿਹੜੇ ਟਰਬਲ ਸਪਾਟ ਨੇ, ਹੁਣ ਅਸੀਂ ਦੇਖਦੇ ਹਾਂ ਕਿ ਸੀਰੀਆ ਕਈ ਮਿਲੀਅਨ ਉੱਥੋਂ ਉਜੜੇ ਔਰ ਕਿੰਨੇ ਜਿਹੜੇ ਨੇ
ਉਹ ਹੁਣ ਦੁਬਾਰਾ ਇੱਕ ਨਵਾਂ ਸ਼ੁਰੂ ਹੋਏਗਾ, ਪ੍ਰੋ ਅਸਾਦ ਐਂਡ ਅਗੇਂਸਟ ਅਸਾਦ, ਕਿਉਂਕਿ ਉਹਨਾਂ ਉੱਥੇ ਐਲਵੀ ਸ਼ੀਆ ਇਸਲਾਮ ਵਾਲਿਆਂ ਦਾ ਸੀ, ਜਿਹਦੇ ਨਾਲ ਅਸਾਦ ਫੈਮਿਲੀ ਬਿਲੋਂਗ ਕਰਦੀ ਸੀ। ਈਰਾਨ ਉੱਥੇ ਪੀਸ ਨਹੀਂ ਹੋਣ ਦੇਗਾ। ਇਸੇ ਤਰ੍ਹਾਂ ਜਿਹੜਾ ਮਿਆਂਮਾਰ ਦਾ ਅਸੀਂ ਜ਼ਿਕਰ ਕੀਤਾ ਹੈ, ਸੀਰੀਆ, ਮੈਕਸੀਕੋ, ਨਾਈਜੀਰੀਆ, ਬ੍ਰਾਜ਼ੀਲ, ਲੈਬਨਾਨ ਦਾ ਜ਼ਿਕਰ ਹੋ ਗਿਆ, ਸੁਡਾਨ, ਕੈਮਰੂਨ, ਕੋਲੰਬੀਆ। ਹੁਣ ਇੱਥੇ ਡਾਰਫਰ 'ਚ ਕੀ ਚੱਲ ਰਿਹਾ ਹੈ, ਸੁਡਾਨ 'ਚ ਕੀ ਚੱਲ ਰਿਹਾ ਹੈ, ਔਰ ਐਰੀਟੇਰੀਆ 'ਚ ਕੀ ਚੱਲ ਰਿਹਾ। ਸੋ ਕੁੱਲ ਮਿਲਾ ਕੇ ਇਸ ਰਿਪੋਰਟ ਮੁਤਾਬਕ, ਹਾਲਾਂਕਿ ਬੜੇ ਉਹਨਾਂ ਨੇ ਕੰਜ਼ਰਵੇਟਿਵ ਰਿਪੋਰਟ ਹੈ ਕਿ ਵੀ ਈਵਨ ਇਹਨਾਂ ਤਿੰਨੋਂ ਹੀ ਸਪੌਟਸ ਦੇ ਉੱਤੇ ਜਿਹੜੇ ਤਿੰਨ ਮੇਜਰ ਯੂਕਰੇਨ ਔਰ ਵੈਸਟ ਬੈਂਕ ਜਾਂ ਮਿਡਲ ਈਸਟ ਔਰ ਮਿਆਂਮਾਰ, 2 ਲੱਖ ਤੋਂ ਜ਼ਿਆਦਾ ਲੋਕ ਮਰੇ ਨੇ ਔਰ 1 ਲੱਖ ਤੋਂ ਜ਼ਿਆਦਾ ਸਿਵਿਲੀਅਨ ਨੇ ਜਿਹੜੀਆਂ ਇਜ਼ਰਾਈਲੀ ਸਟ੍ਰਾਈਕਸ ਦਾ ਵੀ ਸ਼ਿਕਾਰ ਨੇ। 2/3 ਔਰਤਾਂ ਤੇ ਬੱਚੇ ਨੇ। ਸੋ ਅਸੀਂ ਕਿਹੜਾ 21ਵੀਂ ਸਦੀ ਔਰ ਨਿਊ ਹੋਪ ਤੇ ਵਰਲਡ ਐਜ਼ ਏ ਫੈਮਿਲੀ ਐਂਡ ਦੂਜਾ ਕਰ ਰਹੇ, ਔਰ ਅੱਖਾਂ ਦੇ ਸਾਹਮਣੇ ਹੋ ਰਿਹਾ। ਉਹਨਾਂ ਨੂੰ ਕੋਈ ਜਿੱਥੇ ਕਾਲਿਆਂ ਦਾ ਖੂਨ ਡੁੱਲ ਰਿਹਾ ਉੱਥੇ ਕੋਈ ਪਰਵਾਹ ਨਹੀਂ ਹੈ, ਜੇ ਮੁਸਲਮਾਨਾਂ ਦਾ ਡੁੱਲ ਰਿਹਾ ਕੋਈ ਨਹੀਂ। ਪਹਿਲਾਂ ਇਹੀ ਹਾਲ ਪਿਛਲੇ ਵਰ੍ਹੇ 'ਚ ਅਫਗਾਨਿਸਤਾਨ 'ਚ ਸੀ। ਚਲੋ ਅਫਗਾਨਿਸਤਾਨ ਰਿਲੇਟਿਵਲੀ ਸਟੇਬਲ ਹੋਇਆ, ਪਰ ਸਟੇਬਲ ਹੋਇਆ ਨਹੀਂ। ਮੈਨੂੰ ਇਹ ਲੱਗਦਾ ਵੀ ਆਉਣ ਵਾਲੇ ਪੀਰੀਅਡ 'ਚ ਹੁਣ ਪਾਕਿਸਤਾਨ ਦੀ ਏਅਰ ਫੋਰਸ ਨੇ ਸਟ੍ਰਾਈਕ ਕੀਤਾ ਵਿਦਨ ਅਫਗਾਨਿਸਤਾਨ ਇੱਕ ਥਾਂ ਤੇ 70 ਦੇ ਕਰੀਬ, ਉਹਨਾਂ ਨੇ ਤਾਂ ਕਿਹਾ ਗੁਰਿਲੇ ਮਾਰੇ ਨੇ ਅਸੀਂ ਤਾਲਿਬਾਨ ਦੇ, ਪਰ ਉਹ ਅਫਗਾਨਿਸਤਾਨ ਦੀ ਗਵਰਨਮੈਂਟ ਕਹਿੰਦੀ ਹੈ ਜੀ ਉਹ ਬੱਚੇ ਔਰ ਔਰਤਾਂ ਮਾਰੇ ਨੇ। ਸੋ ਇਹਦਾ ਮਤਲਬ ਇਹ ਹੈ ਕਿ ਜੇ ਇਹ ਸ਼ੁਰੂ ਹੋ ਗਿਆ, ਕਿਉਂਕਿ ਤਾਲਿਬਾਨ, ਤਹਿਰੀਕੇ ਤਾਲਿਬਾਨ ਜਿਨ੍ਹਾਂ ਨੇ ਵਿਦਨ ਪਾਕਿਸਤਾਨ ਵਾਇਲੈਂਸ ਕੀਤੀ ਹੈ, ਔਰ ਜਿਹੜੀ ਤਾਲਿਬਾਨ ਹਕੂਮਤ ਅਫਗਾਨਿਸਤਾਨ 'ਚ, ਪਾਕਿਸਤਾਨ ਕਈ ਵਾਰ ਕਹਿ ਚੁੱਕਾ ਉਹਨਾਂ ਨੂੰ ਕੰਟਰੋਲ ਕਰੋ, ਉੱਥੇ ਉਹਨਾਂ ਦੇ ਅੱਡੇ ਬਣਾਏ ਹੋਏ ਨੇ। ਤੇ ਜੇ ਇਹ ਫੁੱਲ ਸਕੇਲ ਜਿਹੜੀ ਤਾਲਿਬਾਨ ਦੀ ਹਕੂਮਤ ਹੈ ਅਫਗਾਨਿਸਤਾਨ 'ਚ ਪਾਕਿਸਤਾਨ ਦੇ ਖਿਲਾਫ ਭੁਗਤਣਾ ਸ਼ੁਰੂ ਹੋ ਗਈ, ਤੇ ਇਹ ਤਾਂ ਬਹੁਤ ਵਰਸਟ ਕਿਸਮ ਦੀ ਸਿਵਲ ਵਾਰ ਵੀ ਬਣ ਜਾਏਗੀ। ਇਕੱਲੀ ਇਹੀ ਨਹੀਂ ਕਿ ਫੌਜਾਂ ਲੜਨਗੀਆਂ। ਹੁਣ ਪਾਕਿਸਤਾਨ ਦਾ ਇੱਕ ਸੂਬਾ ਖੈਬਰ ਪਖਤੂਨਖਵਾ, ਉਹਨਾਂ ਦੇ ਵਿੱਚ ਜਿਹੜਾ ਉਹ ਬੜੀ ਅਨਸਰਟਨਟੀ ਹੈ। ਹੁਣ ਜਿਵੇਂ ਇਮਰਾਨ ਖਾਨ ਦੀ ਗ੍ਰਿਫਤਾਰੀ ਨੂੰ ਲੈ ਕੇ ਜੋ ਚੱਲ ਰਿਹਾ, ਉਹਦੇ 'ਚ ਇੱਕ ਸੂਬਾ ਖੈਬਰ ਪਖਤੂਨਖਵਾ 'ਚ ਉਹਨਾਂ ਦੀ ਪਾਰਟੀ ਦੀ ਹਕੂਮਤ ਹੈ। ਤੇ ਜਦੋਂ ਫਿਰ ਇਸ ਕਿਸਮ ਦਾ ਟਕਰਾਅ ਸ਼ੁਰੂ, ਬੇਸ਼ੱਕ ਪਾਕਿਸਤਾਨ ਦੇ ਵਿੱਚ ਖੈਬਰ ਪਖਤੂਨਖਵਾ ਜਾਂ ਦੂਸਰੇ ਵਾਲੇ ਪੈਟਰੀਓਟਿਕ ਪਾਕਿਸਤਾਨੀ ਨੇ, ਪਰ ਜਦੋਂ ਹੁਣ ਉਹੀ ਤਾਲਿਬਾਨ ਜਾਂ ਅਫਗਾਨ ਕਬੀਲੇ ਨੇ ਜਿਨ੍ਹਾਂ ਦੀਆਂ ਰਿਸ਼ਤੇਦਾਰੀਆਂ ਦੋਵੇਂ ਪਾਸੇ ਨੇ, ਸੋ ਇਹ ਇੱਕ ਵਰਸਟ ਫਾਰਮ ਦੇ ਵਿੱਚ ਜਾਏਗਾ। ਔਰ ਸਾਡੇ ਖਿੱਤੇ ਜੋ ਕਸ਼ਮੀਰ 'ਚ ਚੱਲ ਰਿਹਾ, ਪੰਜਾਬ 'ਚ ਅਸੀਂ ਜ਼ਿਕਰ ਕਰਕੇ ਹਟੇ ਹਾਂ ਕਿ ਵੀ ਗੋਬਰ ਆਰੀਆ ਇਹ ਧਮਕੀ ਦੇ ਚੁੱਕਾ ਹੈ ਕਿ ਵੀ ਹੁਣ ਸਿੱਖਾਂ ਦੇ ਲਈ ਰਵਾਂਡਾ ਪਲਾਨ ਤਿਆਰ ਹੈ। ਨਾਰਥ ਈਸਟ ਮਨੀਪੁਰ 'ਚ ਜੋ ਚੱਲ ਰਿਹਾ ਉਹ ਕਿਸ ਹੱਦ ਤੱਕ ਜਾ ਚੁੱਕਾ ਹੈ, ਔਰ ਉਹਨੂੰ ਕਿਵੇਂ ਜਿਹੜਾ ਇਹ ਬਿਲਕੁਲ ਕਵਰ ਅਪ ਕਰਕੇ ਇਹਨਾਂ ਨੇ 3 ਸਟੇਟਾਂ ਦੇ ਵਿੱਚ ਅਗੇਨ ਜਿਹੜਾ ਸਪੈਸ਼ਲ ਪਾਵਰਸ ਐਕਟ ਹੈ ਆਰਮੀ ਦਾ ਉਹ ਲਾਗੂ ਕੀਤਾ, ਔਰ ਹਿੰਦੂ ਤੋਂ ਵੀ ਕਰਾਊਡ ਕਿਵੇਂ ਐਂਟੀ ਮੁਸਲਿਮ 20 ਕਰੋੜ ਮੁਸਲਮਾਨਾਂ ਨੂੰ ਨਿਸ਼ਾਨੇ ਤੇ ਲੈਣ ਲਈ, ਮੰਦਰ ਮਸਜਿਦ ਦਾ ਰੌਲਾ ਪਾਉਣ ਲਈ ਕਿਵੇਂ ਤਿਆਰ ਨੇ। ਸੋ ਜਿਵੇਂ ਇਹ 2024 ਗੁਜ਼ਰਿਆ, 2025 ਦੀ ਜਿਹੜੀ ਜੇ ਅਸੀਂ ਇੱਕ ਝਲਕ ਜਿਹੀ ਦੇਖੀਏ ਤਾਂ ਉਹ ਇਸ ਤੋਂ ਵੀ ਖੌਫਨਾਕ ਨਜ਼ਰ ਆਉਂਦੀ ਹੈ, ਕਿਉਂਕਿ ਅਨਸਰਟਨਟੀ, ਟਰੰਪ ਨੇ ਪਾਵਰ 'ਚ ਆਉਣਾ ਹੈ, ਕਿਸ ਲੈਵਲ ਦੇ ਉੱਤੇ, ਕਿੱਥੇ ਜੰਗ ਬੰਦ ਹੋਏਗੀ, ਕਿੱਥੇ ਨਵੀਂ ਸ਼ੁਰੂ ਹੋਏਗੀ। ਸੋ ਇਸ ਸਾਰੇ ਦੇ ਵਿੱਚ ਤਾਂ ਅਰਦਾਸ ਹੀ ਸਾਡੇ ਕੋਲ ਰਹਿ ਜਾਂਦੀ ਹੈ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ, ਜਿਤ ਦੁਆਰ ਹੈ ਉਭਰੈ ਤੇ ਤੈਲੇ ਹੋ ਉਬਾਰ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਲੈਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਪੰਨੂ ਜੀ ਸਾਡੇ ਪਹਿਲੇ ਵਿਊਅਰ ਨੇ, ਇਹ ਕਹਿੰਦੇ ਸਾਰੇ ਮਸਲਿਆਂ ਦਾ ਹੱਲ ਖਾਲਿਸਤਾਨ ਹੈ, ਔਰ ਫਿਰ ਇਸ ਤਰ੍ਹਾਂ ਕਹਿੰਦੇ ਖਾਲਸਾ ਜ਼ਿੰਦਾਬਾਦ। ਜਸਕੀਰਤ ਸਿੰਘ ਜੀ ਵੀ, ਇਹ ਵੀ ਚੜ੍ਹਦੀ ਕਲਾ ਸਾਡੀ ਲੋਚਦੇ ਨੇ, ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਵੀ ਕਹਿੰਦੇ ਨੇ। ਔਰ ਫਿਰ ਇਸ ਤਰ੍ਹਾਂ ਸੋਹਣਮਾਲ ਜੀ ਵੀ ਫਤਿਹ ਬੁਲਾਉਂਦੇ ਨੇ, ਇੰਦਰਜੀਤ ਸਿੰਘ ਸੰਧੂ ਜੀ, ਬਲਜੀਤ ਰਾਜ ਜੀ, ਜਤਿੰਦਰ ਸਿੰਘ ਜੀ, ਸੁਖਵਿੰਦਰ ਸਿੰਘ ਜੀ, ਫਿਰ ਇਸੇ ਤਰ੍ਹਾਂ ਸਰਲ ਨੀਨਾ ਜੀ, ਫਿਰ ਸੁਖਜੀਵਨ ਬੱਚੂ ਜੀ, ਸੁਖਵਿੰਦਰ ਸਿੰਘ ਜੀ, ਔਰ ਫਿਰ ਇਸੇ ਤਰ੍ਹਾਂ ਅਮਨ ਸਿੰਘ ਖਾਲਸਾ ਜੀ, ਫਿਰ ਇਸੇ ਤਰ੍ਹਾਂ ਜਾਵੇਦ ਅਲੀ ਜੀ, ਔਰ ਅਹਿਮਦ ਮਕਸੂਦ ਜੀ, ਇਹ ਕਹਿ ਰਹੇ ਥੋੜੀ ਆਵਾਜ਼ ਵਿੱਚ ਪ੍ਰੋਬਲਮ ਆ ਰਹੀ ਹੈ। ਔਰ ਇਸੇ ਤਰ੍ਹਾਂ ਦਾ ਟਰੂਥ ਏਸ਼ਨ ਜੀ ਵੀ ਕਹਿੰਦੇ ਡਾਕਟਰ ਮਨਮੋਹਨ ਸਿੰਘ ਦੇ ਘਰ 1984 ਵਿੱਚ ਭੀੜ ਆਈ ਸੀ। ਹਾਂ, ਉਹ ਬਿਲਕੁਲ ਇਹਦੀਆਂ ਤਾਂ ਟੈਸਟੀਮਨੀਜ਼ ਨੇ, ਖੁਦ ਹੀ ਉਹਨਾਂ ਦੀ ਡਾਟਰ ਨੇ ਵੀ ਕਿਹਾ ਹੋਇਆ ਆਪਣੀ ਲਿਖਤ ਕਿਤਾਬ ਦੇ ਵਿੱਚ। ਜੀ ਗੁਰਜੀਤ ਸਿੰਘ ਜੀ ਵੀ, ਔਰ ਪਰਮਿੰਦਰ ਜੀ ਵੀ, ਔਰ ਇਸ ਤਰ੍ਹਾਂ ਅਮਰਜੀਤ ਰॉय ਜੀ ਕਹਿੰਦੇ ਥੈਂਕ ਯੂ ਸੋ ਮਚ। ਪੈਟਰੋਇਟ ਜੀ ਕਹਿੰਦੇ lots of love and respect for my Punjabi brothers from Pakistan, ਖਾਲਸਾਨ ਪਾਕਿਸਤਾਨ ਜ਼ਿੰਦਾਬਾਦ, ਥੈਂਕ ਯੂ ਸੋ ਮਚ। ਸਤਨਾਮ ਢਿੱਲੋਂ ਜੀ, ਔਰ ਇਸੇ ਤਰ੍ਹਾਂ ਚੰਦੂ ਅੱਜ ਵੀ ਹੈ, ਗੰਗੂ ਅੱਜ ਵੀ ਹੈ, ਸੁੱਚਾਨੰਦ ਅੱਜ ਵੀ ਹੈ, ਵਜ਼ੀਰ ਖਾਨ ਅੱਜ ਵੀ ਹੈ,
ਨਾਰ ਖਾਨ ਅਤੇ ਔਰੰਗਜ਼ੇਬ ਅੱਜ ਵੀ ਹੈ ਪਿਛਲੇ ਸਮੇਂ ਤੇ ਯਾਦ ਕਰਦੇ ਆ, ਪਰ ਅੱਜ ਵੀ ਸਿੱਖ ਕੌਮ ਨਾਲ ਉਹੀ ਜ਼ੁਲਮ ਹੋ ਰਿਹਾ। ਨੋ ਡਾਊਟ। ਢਿੱਲੋਂ ਸਾਹਿਬ ਤੁਸੀਂ ਬਿਲਕੁਲ ਠੀਕ ਕਿਹਾ। ਇਹੀ ਸਾਡਾ ਮੈਸੇਜ ਸੀ ਪਹਿਲੇ ਸੈਗਮੈਂਟ ਦਾ ਕਿ ਭਾਈ ਹਿਸਟਰੀ ਨੂੰ ਯਾਦ ਕਰਨਾ ਬੜਾ ਜ਼ਰੂਰੀ ਹੈ, ਲੇਕਿਨ ਜੋ ਅੱਖਾਂ ਸਾਹਮਣੇ ਹੋ ਰਿਹਾ ਜੇ ਉਹਦੇ ਖਿਲਾਫ ਅਸੀਂ ਆਵਾਜ਼ ਨਹੀਂ ਚੁੱਕਦੇ ਫਿਰ ਇਹ ਮਹਿਜ਼ ਇੱਕ ਰਿਚੁਅਲ ਬਣ ਜਾਂਦਾ ਹੈ। ਬਿਲਕੁਲ ਇਸ ਦਾ ਫਿਰ ਕੋਈ ਜਿਹੜਾ ਉਹ ਪ੍ਰੈਕਟੀਕਲ ਪਾਰਟ ਨਹੀਂ ਹੁੰਦਾ ਵੀ ਅਸੀਂ ਕੁਝ ਕਰ ਰਹੇ ਹਾਂ। ਸਤਨਾਮ ਸਿੰਘ ਜੀ ਫਤਿਹਪੁਰਾ ਨੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਕਿ ਅੱਜ ਦੀ ਹਕੂਮਤ ਮੁਗਲਾਂ ਨਾਲੋਂ ਜ਼ਿਆਦਾ ਚਲਾਕ ਤੇ ਜ਼ੁਲਮ ਕਰਨ ਵਾਲੀ ਹੈ। ਬਿਲਕੁਲ ਠੀਕ। ਮੈਂ ਤਾਂ ਅਕਸਰ ਇਹ ਬਿਆਨਦਾ ਕਿ ਮੁਗਲਾਂ ਤੋਂ ਵੱਧ ਜ਼ਾਲਮ ਨੇ, ਅੰਗਰੇਜ਼ਾਂ ਤੋਂ ਵੱਧ ਚਲਾਕ ਨੇ। ਕੰਬੀਨੇਸ਼ਨ ਹੈ ਦੋਨਾਂ ਦਾ। ਬਿਲਕੁਲ। ਧਰਮ ਸਿੰਘ ਜੀ, ਕੁਲਦੀਪ ਕੌਰ ਜੀ ਵੀ, ਫਿਰ ਇਸੇ ਤਰ੍ਹਾਂ ਬਲਿਹਾਰ ਸਿੰਘ ਕੰਗ ਜੀ, ਜਗਤਾਰ ਸਿੰਘ ਜੀ, ਔਰ ਇਸੇ ਤਰ੍ਹਾਂ ਰਣਜੀਤ ਸਿੰਘ ਜੀ, ਔਰ ਫਿਰ ਅਜਿਤ ਸਿੰਘ ਜੀ, ਫਿਰ ਹੈਗੇ ਬਲੈਕੀਆ ਗਿਮਿਆ ਜੀ, ਸੁਰਿੰਦਰ ਪਾਲ ਸਿੰਘ ਜੀ, ਫਿਰ ਇਸੇ ਤਰ੍ਹਾਂ ਜਸਪਾਲ ਸਿੰਘ ਕਾਲੇ ਜੀ, ਔਰ ਸਿੰਘ ਗਰਚਾ ਜੀ, ਬਲੈਕੀਆ ਗਿਮਿਆ। ਕਹਿੰਦੇ ਡਾਕਟਰ ਸਾਹਿਬ ਜੀ ਮਨਮੋਹਨ ਸਿੰਘ ਸਿੱਖ ਬੀਰਬਲ ਬਣ ਕੇ ਹਕੂਮਤ ਦੇ ਲਈ ਕੰਮ ਕੀਤਾ ਸੀ। ਹਾਂ ਬਿਲਕੁਲ ਬਿਲਕੁਲ। ਇੱਕ ਸਿੰਘ ਜੀ, ਫਿਰ ਇਸੇ ਤਰ੍ਹਾਂ ਵਾਰਸ ਪੰਜਾਬ ਦੇ, ਫਿਰ ਰਿਸ਼ੀ ਭਾਰਦਵਾਜ ਵੀ ਆਏ ਨੇ। ਭਾਰਦਵਾਜ ਜੀ ਨੇ ਜੋ ਕਿਹਾ ਬਿਲਕੁਲ ਉਹਨਾਂ ਦੇ ਅਕੀਦੇ ਮੁਤਾਬਕ ਠੀਕ ਹੈ ਕਿ ਵੀ ਉਹ ਬਿਲਕੁਲ ਠੀਕ ਸ਼ਰਧਾਂਜਲੀ ਦੇ ਰਹੇ ਨੇ ਮਨਮੋਹਨ ਸਿੰਘ ਨੂੰ, ਕਿਉਂਕਿ ਉਹਨੇ ਇੰਡੀਆ ਨੂੰ ਸੇਵ ਕੀਤਾ 1991 'ਚ ਉਸ ਕੰਗਾਲੀ 'ਚੋਂ, ਬੈਂਕਰਪਸੀ 'ਚੋਂ। ਸੋ ਉਹਨਾਂ ਦਾ ਹੀਰੋ ਹੈ। ਔਰ ਮੈਨੂੰ ਯਾਦ ਹੈ ਕਿ ਜਦੋਂ ਖਾਨ ਅਬਦੁਲ ਗਫਾਰ ਖਾਨ ਨੂੰ ਇੰਦਰਾ ਗਾਂਧੀ ਨੇ ਸੱਦ ਕੇ ਭਾਰਤ ਰਤਨ ਦਾ ਖਿਤਾਬ ਦਿੱਤਾ ਤੇ ਜ਼ਿਆਉਲ ਹੱਕ ਨੂੰ ਪ੍ਰੈਸ ਕਾਨਫਰੰਸ, ਜਿਹੜੇ ਪ੍ਰੈਜ਼ੀਡੈਂਟ ਸੀ ਔਰ ਫੌਜੀ ਜਨਰਲ ਸੀ, ਉਹ ਪ੍ਰੈਸ ਕਾਨਫਰੰਸ ਪੁੱਛਿਆ ਗਿਆ ਕਿ ਜੀ ਖਾਨ ਅਬਦੁਲ ਗਫਾਰ ਖਾਨ ਨੂੰ ਇੰਡੀਆ ਨੇ ਤਾਂ ਭਾਰਤ ਰਤਨ ਦਿੱਤਾ ਹੈ ਤੇ ਤੁਸੀਂ ਇਹਨੂੰ ਕੀ ਦਿੰਦੇ ਹੋ? ਉਹ ਕਿਉਂਕਿ ਉੱਥੇ ਤਾਂ ਜੇਲ੍ਹਾਂ ਜੁਲ੍ਹਾਂ 'ਚ ਰੱਖਿਆ ਹੋਇਆ ਸੀ। ਉਹ ਕਹਿੰਦਾ ਜਿਨ੍ਹਾਂ ਦਾ ਰਤਨ ਸੀ ਉਹਨਾਂ ਨੇ ਭਾਰਤ ਰਤਨ ਦੇ ਦਿੱਤਾ, ਉਹਨਾਂ ਦਾ ਹੀ ਰਤਨ ਹੈ, ਸਾਡੇ ਨਾਲ ਕੀ ਤਾਲੁਕ ਹੈ? ਸੋ ਕੋਈ ਗੁੱਸਾ ਨਹੀਂ ਹੈ ਭਾਰਤਵਾਜ ਜੀ ਨੂੰ। ਬਿਲਕੁਲ ਹਿੰਦੂਆਂ ਦੇ ਲਈ ਜਿਹੜਾ ਭਾਰਤ ਦੇ ਮੈਜੋਰਿਟੀ ਲੋਕ ਨੇ ਉਹਨਾਂ ਦੇ ਲਈ ਹੀਰੋ, ਸਾਡੇ ਲਈ ਜ਼ੀਰੋ। ਬਿਲਕੁਲ। ਖੁਸਕੇ ਕਹਿੰਦੇ ਮੀਰਾ ਕੁਮਾਰ ਸੀ, ਜਗਜੀਵਨ ਰਾਮ ਦੀ ਬੇਟੀ। ਬਹੁਤ ਸ਼ੁਕਰੀਆ ਜਿਨ੍ਹਾਂ ਨੇ ਸਾਨੂੰ ਖੁਸਕੇ। ਹਾਂਜੀ। ਫਿਰ ਕਹਿੰਦੇ 56 ਟਨਸ ਆਫ ਗੋਲਡ ਵਾਸ ਬ੍ਰੌਟ ਟੂ ਲੰਡਨ। ਬਿਲਕੁਲ ਮੈਨੂੰ ਐਗਜ਼ੈਕਟ ਅਮਾਊਂਟ ਨਹੀਂ ਸੀ ਪਤਾ ਹੈ, ਮੈਨੂੰ ਪਤਾ ਸੀ ਵੀ ਟਨਾਂ ਦੇ ਟਨ ਲਿਆਂਦਾ। ਸ਼ੁਕਰੀਆ। ਹਾਂਜੀ। ਜਗਿੰਦਰ ਸਿੰਘ ਜੀ, ਫਿਰ ਕੌਰ ਸ਼ਰਨਜੀਤ ਤੇ ਭਾਰਦਵਾਜ ਨੂੰ ਕਹਿੰਦੇ ਨੇ ਕਿ ਅਸੀਂ ਮਨਮੋਹਨ ਸਿੰਘ ਨੂੰ ਸਿੱਖ ਮੰਨਦੇ ਹੀ ਨਹੀਂ, ਪੱਗ 'ਚ ਸਿਰ ਫਸਾਉਣ ਵਾਲਾ ਕੋਈ ਸਿੱਖ ਨਹੀਂ ਹੋ ਸਕਦਾ। ਮਨਮੋਹਨ ਸਿੰਘ ਨੇ ਤਾਂ ਪੰਜਾਬ 'ਚ ਕਹਿੰਦੇ ਨੌਜਵਾਨਾਂ ਨੂੰ ਮਾਰਨ ਵਾਲਿਆਂ ਨੂੰ ਇਨਾਮ ਵੀ ਦਿੱਤੇ। ਜੀ ਫਾਈਨੈਂਸ ਮਿਨਿਸਟਰ ਦੇ ਤੌਰ ਤੇ ਸਾਰੀ ਫੰਡਿੰਗ ਤਾਂ ਸੈਂਟਰ ਦੀ ਸੀ। ਫਿਰ ਇਸੇ ਤਰ੍ਹਾਂ ਕਰਮ ਸਿੰਘ ਜੀ ਵੀ ਕਹਿੰਦੇ ਨੇ ਵਾਹਿਗੁਰੂ ਮਿਹਰ ਕਰੇ, ਵਾਹਿਗੁਰੂ may Dr. ਸਾਹਿਬ and ਨੀਲਮ ਕੌਰ would be able to guide the ਸਿੱਖ ਪੰਥ forever। ਬਹੁਤ ਸ਼ੁਕਰੀਆ ਵੀਰ ਕਰਮ ਸਿੰਘ ਜੀ। ਅਸੀਂ ਤਾਂ ਜਾਗਤੇ ਰਹੋ ਕਰ ਸਕਦੇ ਹਾਂ। ਗਾਈਡੈਂਸ ਤਾਂ ਸਤਿਗੁਰੂ ਦੇਣ ਵਾਲੇ ਨੇ ਔਰ ਵਡਿਆਈ ਵੀ ਗੁਰਸਿੱਖਾਂ ਕੇ ਮਨ ਭਾਉਂਦੀ, ਗੁਰ ਸਤਿਗੁਰ ਕੀ ਵਡਿਆਈ। ਮਹਾਰਾਜ ਕੌਮ ਨੂੰ ਦਰ ਕਰ ਬਖਸ਼ਣ ਜੀ। ਇਸੇ ਤਰ੍ਹਾਂ ਅਮਰਦੀਪ ਖਾਲਸਾ ਜੀ ਵੀ, ਜਾਵੇਦ ਬੱਬਰ ਜੀ ਵੀ ਕਹਿੰਦੇ ਨੇ ਕਿ ਡਾਕਟਰ ਸਾਹਿਬ अस्सलाम वालेकुम, माशाल्लाह प्रोग्राम बहुत अच्छा जा रहा है, खालसा जिंदाबाद। बहुत शुक्रिया जावेद साहब। इंद्रजीत सिंह संधू जी, फिर कृपाल एस जी असल विच कहंदे RSS मुगलां दा ही नवां रूप ਹਨ। आज़ादी दी जंग जिथे शुरू होई सी ਅੱਜ ਫਿਰ ਉਸੇ ਮੋੜ ਤੇ ਪਹੁੰਚ ਗਈ ਹੈ। ਬਿਲਕੁਲ ਠੀਕ। ਚਰਨਜੀਤ ਸਿੰਘ ਜੀ ਔਰ ਇਸੇ ਤਰ੍ਹਾਂ ਬਿਕਰਮਜੀਤ ਸਿੰਘ ਬਾਜਵਾ ਜੀ ਵੀ ਔਰ ਸਿੰਘ ਸੂਰਮੇ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਰਵਾਂਡਾ ਪਲਾਨ ਤਾਂ ਮਨੀਪੁਰ ਵਿੱਚ ਇੰਡੀਆ ਗਵਰਨਮੈਂਟ ਵੱਲੋਂ ਚਲਾਇਆ ਜਾ ਰਿਹਾ ਔਰ ਫਿਰ ਉਹ ਸਿੱਖਾਂ ਨੂੰ ਵੀ ਇਹੀ ਕਹਿ ਰਹੇ ਨੇ ਜੋ ਮਨੀਪੁਰ ਚ ਉਹਨਾਂ ਦਾ ਕਰ ਰਹੇ ਨੇ ਕੁਕੀ ਟ੍ਰਾਈਬ ਦਾ ਸਫਾਇਆ, ਸਾਨੂੰ ਵੀ ਇਹੀ ਉਹਨਾਂ ਦੀ ਵਾਰਨਿੰਗ ਹੈ। ਕੌਰ ਸ਼ਰਨਜੀਤ ਕਹਿੰਦੇ ਨੇ ਕਿ ਸੰਧੂ ਵੀਰ ਮੈਨੂੰ ਤਾਂ 1 ਮਹੀਨੇ ਤੋਂ ਅੱਛਾ ਉਹਨਾਂ ਦਾ ਆਪਾਂ ਲੱਗੇ ਨੇ। ਹਰਪ੍ਰੀਤ ਸਿੰਘ ਜੀ ਵੀ ਕਹਿੰਦੇ ਅਮਰਜੀਤ ਸਿੰਘ ਜੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਹੈ ਔਰ ਗੁਰਦੀਪ ਕੌਰ ਜੀ ਵੀ ਖਾਲਸਾ। ਬਹੁਤ ਸ਼ੁਕਰੀਆ ਹਰਪ੍ਰੀਤ ਸਿੰਘ ਜੀ, ਭੈਣ ਜੀ ਗੁਰਦੀਪ ਕੌਰ ਜੀ, ਬਹੁਤ ਸਭ ਦਾ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਵਿਊਜ਼ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਲਾਹ ਗਿਆ ਦੋ ਦੇਖਦੇ ਰਹੋ। TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।